ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਇਹ ਗੱਲਾਂ ਨੂੰ ਧਿਆਨ ਨਾਲ ਸੁਣ ਰਹੇ ਹੋ। ਅੱਛਾ, ਇਹ ਸਾਰੇ ਆਰ ਦੇ ਵਿੱਚ ਇਸ ਵਾਰ ਦੋ ਸੰਸਥਾਵਾਂ ਦਾ ਆਰਗੇਨਾਈਜੇਸ਼ਨ ਦਾ ਇੱਕ ਸੰਯੋਗ ਬਣਿਆ, ਉਹਦੇ ਨਾਲ ਤੀਜੀ ਪਿਲਾਕ ਜੁੜੀ। ਸੋ ਪੰਜਾਬੀ ਲਹਿਰ ਪੰਜਾਬੀ ਸੇਵਾ 'ਚ ਬੜੇ ਭਰਵੇਂ ਤਰੀਕੇ ਨਾਲ ਆਪਣੀ ਖਿਦਮਾਤ ਦੇ ਰਹੇ ਨੇ। ਔਰ ਉਹਦੇ ਜਿਹੜੇ ਰੂਏ ਰਵਾਨ ਨੇ ਉਹ ਨਾਸਰ ਢਿੱਲੋਂ ਜੀ, ਉਹ ਟਰੈਵਲਰ ਨੇ, ਵਲੌਗਰ ਨੇ, ਐਕਟਰ ਨੇ, ਡਿਜੀਟਲ ਕ੍ਰੀਏਟਰ ਨੇ, ਬਲੌਗਰ। ਉਹਦੇ ਨਾਲ ਉਹਦਾ ਬੜਾ ਕੰਟਰੀਬਿਊਸ਼ਨ ਹੈ ਸਾਂਝ ਦਾ ਇੱਕ ਸਬੱਬ ਬਣਨ ਦਾ, ਸਾਂਝਾਂ ਦਾ ਪੁਲ ਬਣਨ ਦਾ। ਸੋ ਔਰ ਇਹ ਇਸ ਕਾਨਫਰੰਸ ਨੂੰ ਵੀ ਮੁਨੱਕਦ ਕਰਨ ਵਾਲਿਆਂ 'ਚੋਂ ਉਹ ਵੀ ਸ਼ਾਮਲ ਨੇ, ਜੋ ਤੁਹਾਡੇ ਸਾਹਮਣੇ ਇਸ ਵੇਲੇ 3 ਦਿਨ ਚੱਲਣੀ ਹੈ। ਸੋ ਅਸੀਂ ਜਿਵੇਂ ਫਰਾਦ ਇਕਬਾਲ ਹੋਰਾਂ ਨੇ ਗੱਲ ਕੀਤੀ ਹੈ, ਇੰਝ ਹੀ ਮੈਂ ਪੂਰੇ ਮਾਣ ਔਰ ਮੁਹੱਬਤ ਦੇ ਨਾਲ ਪੰਜਾਬ ਦੇ ਬੜੇ ਸੁਜਾਖੇ ਅਤੇ ਆਰੀ ਪੁੱਤਰ, ਜਿਨ੍ਹਾਂ ਨੇ ਲੋਕ ਸੇਵਾ ਦਾ ਮਿਲਾਪ ਦਾ ਚੜ੍ਹਦੇ ਲਹਿੰਦੇ ਦੇ ਸੈਂਕੜਿਆਂ ਟੱਬਰਾਂ ਦਾ, ਜੀਆਂ ਦਾ, ਫੈਮਲੀਜ਼ ਦਾ ਆਪਸ 'ਚ ਮਿਲਾਪ ਕਰਾਇਆ। ਦੁੱਖਾਂ ਦਰਦਾਂ ਦੀ ਕਹਾਣੀ ਉਹ ਬਿਹਤਰ ਸਮਝਦੇ ਨੇ, ਲੇਕਿਨ ਉਹ ਪੰਜਾਬੀ ਦਾ ਦਰਦ, ਪੰਜਾਬੀ ਸੇਵਾ ਦਾ ਅਹਿਸਾਸ ਵੀ ਉਹਨਾਂ ਦੇ ਮਨ 'ਚ ਬੜਾ ਭਰਿਆ। ਮੈਂ ਸਾਰੇ ਮਾਣ ਨਾਲ ਬੁਲਾਉਂਦਾ ਜਨਾਬ ਮਾਣਯੋਗ ਨਾਸਰ ਢਿੱਲੋਂ ਹੋਰਾਂ ਨੂੰ, ਉਹ ਆ ਕੇ ਆਪਣੇ ਸਵਾਗਤੀ ਵਿਚਾਰ ਸਾਂਝੇ ਕਰਨ। ਆਪਣੇ ਸਾਰੇ ਜੀਆਂ ਨੂੰ ਕਹੋ, ਸਾਰੇ ਮਿੱਤਰਾਂ ਸਾਰੇ ਭਰਪੂਰ ਤਾੜੀਆਂ। ਜਿੰਨਾ ਕੰਮ ਹੈ ਉਹਨਾਂ ਤਾੜੀਆਂ ਵੀ ਹੋਣੀਆਂ ਚਾਹੀਦੀਆਂ। अस्सलाम वालेकुम सारिਆਂ ਨੂੰ, बहुत सारा प्यार। जिन्ने भी दोस्त बैठे ने इत्थे, वटू साहब सारिਆਂ ਨਾਲ ਬਹੁਤੀ ਕੋਸ਼ਿਸ਼ ਜਿਹੜੀ ਹੈ ਨਾ ਉਹ ਇਸ ਕੰਮ ਦੇ ਵਿੱਚ, ਸਾਰੇ ਆਰ ਦੇ ਵਿੱਚ ਵਟੂ ਸਾਹਿਬ ਦੀ ਹੈ। ਵਟੂ ਸਾਹਿਬ ਮੈਂ ਕਹਿੰਦਾ ਨਾ ਵੀ ਕੁਛ ਕੰਮ ਜਿਹੜੇ ਹੁੰਦੇ ਆ ਨਾ ਵੀ ਉਹ ਸਾਰੇ ਬੰਦੇ ਸਾਰੇ ਕੰਮ ਨਹੀਂ ਕਰ ਸਕਦੇ। ਜੇ ਮੈਂ ਚਾਹਾਂ ਨਾ ਵੀ ਇਸ ਤਰ੍ਹਾਂ ਦਾ ਕਰਾਊਡ ਜਾਂ ਮਾਹੌਲ ਜਾਂ ਲਿਟਰੇਚਰ ਦੇ ਬੰਦੇ ਜਾਂ ਇਹਨੂੰ ਸ਼ਡਿਊਲ ਦੇਣਾ, ਉਹ ਮੇਰੇ ਵੱਸ ਦਾ ਕੰਮ ਨਹੀਂ। ਲੇਕਿਨ ਜ਼ਰੂਰ ਇਹ ਵੀ ਸੋਸ਼ਲ ਮੀਡੀਆ 'ਤੇ ਆਪਾਂ ਸਾਰੇ ਦੋਸਤਾਂ ਦੇ ਨਾਲ ਰਲ ਕੇ ਇੱਕ ਕੰਪੇਨ ਦੀ ਸੂਰਤ ਦੇ ਵਿੱਚ ਕੰਪੇਨ ਚਲਾਈ, ਦੂਸਰੇ ਦੋਸਤਾਂ ਨੂੰ ਇੰਗੇਜ ਕੀਤਾ, ਅਤੇ ਸਾਰਿਆਂ ਦਾ ਇੱਕ ਵੱਡਾ ਇਕੱਠ ਜਿਹੜਾ ਵਾ ਬਣ ਕੇ ਜਿੱਥੇ ਬੈਠਾ। ਅਸੀਂ ਇੱਕ ਸਰਕਾਰੀ ਦਫ਼ਤਰ 'ਚ ਇੱਕ ਵੱਡੇ ਅਫਸਰ ਕੋਲ ਗਏ, ਮੈਂ ਅਤੇ ਵੱਟੂ ਸਾਹਿਬ। ਆਂਦੇ ਵੀ ਤੁਸੀਂ ਕੀ ਪ੍ਰੋਗਰਾਮ ਕਰ ਲਏ ਜੇ? ਮੈਂ ਕਿਹਾ ਵੀ ਅਸੀਂ ਆਪਣੇ ਕਲਚਰ ਨੂੰ ਬਚਾਉਣ ਲਈ, ਆਪਣੀ ਜ਼ੁਬਾਨ ਨੂੰ ਬਚਾਉਣ ਲਈ, ਪੰਜਾਬ ਦੇ ਉਸ ਰੰਗ ਨੂੰ ਦੁਬਾਰਾ ਰਿਵਾਈਵ ਕਰਨ ਦੀ ਕੋਸ਼ਿਸ਼ ਕਰਨੇ ਆ ਵੀ ਤਾਂ ਕਿ ਅਸੀਂ ਉਹ ਦੁਬਾਰਾ ਤੋਂ ਉਹ ਪੰਜਾਬ ਵੇਖ ਸਕੀਏ, ਸਕੂਲਾਂ ਦੇ ਵਿੱਚ ਪੰਜਾਬੀ ਹੋਣ, ਸਾਡੇ ਬਾਲ ਜਿਹੜੇ ਉਹ ਪੰਜਾਬੀ ਬੋਲਣ। ਤਾਂ ਆਂਦੇ ਵੀ ਤੁਹਾਨੂੰ ਫਾਇਦਾ ਕੀ ਹੋਊ? ਮੈਂ ਕਿਹਾ ਵੀ ਸਾਰੇ ਕੋਈ ਵੀ ਤੁਸੀਂ ਕੰਮ ਕਰਦੇ ਨਾ, ਜੇ ਤੁਸੀਂ ਇਹ ਤੱਕ ਕੇ ਚੱਲੋਗੇ ਨਾ ਵੀ ਉਹਦੇ 'ਚ ਫਾਇਦਾ ਕੀ ਹੋਊ, ਤਾਂ ਫਿਰ ਉਹ ਬਿਜ਼ਨਸ ਆ, ਅਤੇ ਫਿਰ ਉਹ ਤੁਹਾਡੀ ਸੋਚ ਨਹੀਂ, ਉਹ ਤੁਸੀਂ ਆਪਣੇ ਕਲਚਰ ਨੂੰ, ਆਪਣੀ ਜ਼ੁਬਾਨ ਨੂੰ ਬਚਾਉਣ ਵਾਸਤੇ ਕੁਛ ਨਹੀਂ ਕਰਦੇ। ਸੋ ਅਸੀਂ ਇਹ ਫਾਇਦੇ ਵਾਸਤੇ ਨਹੀਂ ਕਰਦੇ, ਅਸੀਂ ਇਹਨੂੰ ਸਮਝ ਲਓ ਵੀ ਆਪਣੀ ਰੂਹ ਦੀ ਤਸਕੀਨ ਵਾਸਤੇ ਕਰਦੇ ਹਾਂ। ਅਤੇ ਇਹ ਪੰਜਾਬੀ ਦਾ ਕੰਮ, ਮਾਂ ਬੋਲੀ ਪੰਜਾਬੀ ਦਾ ਕੰਮ। ਸੋ ਮੈਨੂੰ ਲੱਗਦਾ ਵੀ ਅਸੀਂ ਕਿਸੇ ਵਾਸਤੇ ਨਹੀਂ ਕਰਦੇ, ਸਾਡੇ ਆਪਣੇ ਨਾਲ ਜੁੜੀਆਂ ਇਹ ਚੀਜ਼ਾਂ ਨੇ। ਸਾਨੂੰ ਸਾਰਿਆਂ ਨੂੰ ਨਿੱਕੀ ਨਿੱਕੀ ਕੋਸ਼ਿਸ਼ ਨਾਲ ਐਡਾ ਵੱਡਾ ਜਿਹੜਾ ਇਕੱਠ ਹੋ ਜੇ, ਅਤੇ ਇਹਦੇ ਨਾਲ ਦੀ ਹੋਰ ਗੱਲ ਕਿਹੜੀ ਹੈ? ਬਹੁਤੀਆਂ ਗੱਲਾਂ ਕਰਨੀਆਂ ਮੈਨੂੰ ਆਉਂਦੀਆਂ ਨਹੀਂ, ਅਤੇ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਾਂਗਾ ਜਿੱਥੋਂ ਪੂਰੀ ਦੁਨੀਆ ਤੋਂ ਲੋਕ ਆਏ ਨੇ ਇੱਥੇ, ਸਾਡੇ ਕੋਲ ਆ ਕੇ ਬੈਠੇ ਨੇ। ਸਾਰਿਆਂ ਦਾ ਦਿਲੋਂ ਧੰਨਵਾਦ।